जी हमारे साथ मौजूद हैं वो मुलजिम जिन्होंने अपने हाथों से ही अपनी बीवी को ख़त्म कर दिया। 30 साल का इनका एक साथ था मियाँ बीवी का, बड़ा अच्छा, बड़ी अच्छी ज़िंदगी गुजरी। बात करते हैं इनसे कि क्या वजह थी, क्यों इन्होंने मार दिया। क्योंकि ये हर जब भी जिसने भी इनसे बात की है, अगर पुलिस ने बात की है या किसी और ने भी बात की है, इन्होंने बताया कि इनकी बीवी बहुत अच्छी थी, इनके दोनों के मियाँ बीवी के मामला बड़े अच्छे थे, लेकिन क्या वजह बनी कि इन्होंने अपने हाथों से ख़त्म कर दिया। नाम क्या आपका जी? गुलाम सरवर। क्या करते हैं आप? जी मैं बाहर रहा हूँ। अच्छा, पंजाबी 30 साल बाहर रह के आया। 20 साल बाहर रहे हो? 30 साल 30 ਸਾਲ ਜੀ ਤੇ ਕਿਹੜੇ ਮੁਲਕ ਤੋਂ ਤੁਸੀਂ? ਮਸਕਤ। ਮਸਕਤ। ਤੇ ਕੈਸੀ ਜ਼ਿੰਦਗੀ ਗੁਜ਼ਰੀ ਤੁਹਾਡੀ ਆਪਣੀ ਬੀਵੀ ਦੇ ਨਾਲ? ਜੀ ਬਹੁਤ ਅੱਛੀ। ਅੱਛਾ, ਹਾਂ ਕਿੰਨੇ ਬੱਚੇ ਨੇ ਤੁਹਾਡੇ? 5 5 ਬੱਚੇ ਨੇ। ਜੀ ਤੇ ਕਿੰਨਾ ਅਰਸਾ ਰਿਹਾ ਤੁਹਾਡੀ ਸ਼ਾਦੀ ਜਿਹੜੀ? 30 ਸਾਲ 30 ਸਾਲ। 30 ਸਾਲਾਂ 'ਚ ਤੁਹਾਡੀ ਤਾਬੇਦਾਰੀ, ਤੁਹਾਡੀ ਵਫਾਦਾਰੀ 'ਚ ਕੋਈ ਕਮੀ ਹੋਈ ਤੁਹਾਡੀ ਬੀਵੀ ਦੀ ਤਰਫੋਂ? ਜੀ ਨਹੀਂ ਕੋਈ ਨਹੀਂ। ਤੁਸੀਂ ਖੁਸ਼ ਹੋ ਉਹਨਾਂ ਤੋਂ? ਜੀ ਅਲਹਮਦੁਲਿਲਾ। ਤੇ ਫਿਰ ਕੀ ਲੜਾਈ ਝਗੜੇ ਕਦੋਂ ਸ਼ੁਰੂ ਹੋ ਗਏ, ਕਿਸ ਵਜ੍ਹਾ ਤੋਂ ਹੋਏ? ਲੜਾਈ ਚ ਉਦੋਂ ਹੋਏ ਨੇ ਜਦੋਂ ਮੇਰਾ ਰਿਸ਼ਤਾ ਧੱਕੇ ਨਾਲ ਕਹਿੰਦੇ ਕਿ ਇੱਥੇ ਰਿਸ਼ਤਾ ਕਰ। ਮੇਰੇ ਸਾਲੇ ਦੀ ਸਾਲੀ ਹੈ ਨਾ, ਉਹ ਕਹਿੰਦੇ ਲਾਜ਼ਮੀ ਲੈ ਤੂੰ। ਬੱਚੇ ਨੇ ਵੀ ਕੀਤਾ, ਸਾਰਿਆਂ ਨੇ ਕੀਤਾ। ਅੱਛਾ। ਮੇਰੀ ਸਹੁਰੇ ਫੈਮਿਲੀ ਨੇ ਆਣ ਕੇ ਇੰਟਰਫੇਅਰ ਕੀਤਾ ਜਦੋਂ ਮੇਰੇ ਘਰ ਦੇ ਵਿੱਚ, ਤੇ ਮੇਰੇ ਘਰ ਦੀ ਤਬਾਹੀ ਹੋਈ ਹੈ। ਉਹ ਅਸੀਂ ਪਹਿਲਾਂ ਕੋਈ ਨਹੀਂ ਸੀ। ਤੇ ਰਿਸ਼ਤਾ ਕਿਹਦੇ ਰਿਸ਼ਤੇ ਦਾ ਮਸਲਾ ਚੱਲ ਰਿਹਾ ਸੀ? ਬੱਚੇ ਮੇਰੇ ਦਾ ਬੇਟੇ ਦਾ? ਜੀ ਹਾਂ, ਵੱਡੇ ਬੇਟੇ ਦਾ। ਵੱਡੇ ਬੇਟੇ ਦਾ। ਹਮਜ਼ੇ ਦਾ। ਉਹ ਕਿੱਥੇ ਹੁੰਦਾ ਵੇ? ਇੰਗਲੈਂਡ। ਇੰਗਲੈਂਡ ਹੁੰਦਾ ਵੇ। ਜੀ ਹਾਂ ਪੇਪਰ ਸ਼ੇਪਰ ਉਹਦੇ ਬਣੇ ਨੇ ਉੱਥੇ? ਜੀ ਹਾਂ। ਅੱਛਾ, ਉਹ ਸ਼ਾਦੀ ਕਰਨ ਵਾਸਤੇ ਤੇ ਪਾਕਿਸਤਾਨ ਆਇਆ ਸੀ? ਸ਼ਾਦੀ ਨੇ ਉਹ ਤਾਂ ਸ਼ਾਦੀ ਕਰਨੀ ਹੈ। ਤੇ ਇਹ ਰਿਸ਼ਤਾ ਪੱਕਾ? ਹਾਂ, ਜਿਹੜੀ ਕਰਦੇ ਰਿਸ਼ਤਾ ਤੋਂ ਦੋ ਨੇ ਰਿਸ਼ਤੇ ਤਰੋੜੇ ਨੇ। ਅੱਛਾ, ਉਹ ਕਹਿੰਦਾ ਮੈਂ ਜਿੱਥੇ ਮੇਰੇ ਨਾਨੀ ਕਹਿੰਦੀ ਉੱਥੇ ਹੀ ਰਿਸ਼ਤਾ ਕਰਨਾ। ਤੁਹਾਡਾ ਬੇਟਾ ਕਹਿੰਦਾ ਜਿੱਥੇ ਮੇਰੀ ਨਾਨੀ ਕਹਿੰਦੀ ਜੀ ਹੈ ਹਾਂ। ਉੱਥੇ ਰਿਸ਼ਤਾ ਕਰਨਾ। ਹਾਂ ਅੱਛਾ, ਤੇ ਤੁਸੀਂ ਚਾਹੁੰਦੇ ਸੋ ਕਿ ਜਿੱਥੇ ਤੁਸੀਂ ਚਾਹੁੰਦੇ ਉੱਥੇ ਰਿਸ਼ਤਾ ਉੱਥੇ ਹੋਵੇ? ਕਰੇ। ਹਾਂ, ਮੈਨੂੰ ਫੈਮਿਲੀ ਬਹੁਤ ਅੱਛੀ ਮਿਲੀ। ਉਹ ਬੰਦੇ ਪੜ੍ਹੇ ਲਿਖੇ। ਮਾਂ ਜਿਹੜੀ ਹੈ ਟੀਚਰ ਹੈ ਸਕੂਲ 'ਚ। ਅੱਛਾ, ਬਾਪ ਜਿਹੜਾ ਰਿਟਾਇਰ ਹੈ ਫੌਜ ਦਾ। ਬਹੁਤ ਅੱਛੀ ਫੈਮਿਲੀ ਹੈ ਤੇ ਰਿਸ਼ਤਾ ਵੀ ਬਹੁਤ ਅੱਛਾ ਮਿਲਿਆ। ਇਹਨੇ ਤਾਂ ਸਲਾਹ ਵੀ ਕੀਤੀ, ਬੱਚੇ ਨਾਲ ਸਲਾਹ ਵੀ ਕੀਤੀ ਹੈ। ਬਸ ਠੀਕ ਹੈ, ਤੇਰੀ ਮਰਜ਼ੀ ਹੈ। ਉਹਨੇ ਠੀਕ ਹੈ, ਮੈਂ ਉਹਨੂੰ ਸਾਰੀ ਗੱਲ ਦੱਸੀ ਹੈ। ਅੱਛਾ। ਲੇਕਿਨ ਉਹਨੇ ਸਾਰਾ ਕਰਕੇ ਜ਼ਮਜ਼ਮ ਹੋਟਲ ਸਾਡਾ ਪ੍ਰੋਗਰਾਮ ਹੋਇਆ ਮੰਗਣੀ ਦਾ। ਬੜੇ ਅੱਛੇ ਤਰੀਕੇ ਨਾਲ ਸਾਰੀ ਫੈਮਿਲੀ ਆਈਆਂ ਨੇ, ਲੇਕਿਨ ਸਹੁਰੇ ਫੈਮਿਲੀ ਨਹੀਂ ਆਈ। ਉਹਨਾਂ ਚਾਹੇ ਤੇ ਉਹ ਰੇਂਜ ਹੋ ਕੇ ਆਇਆ, ਯਾਨੀ ਮਤਲਬ। ਅੱਛਾ। ਹਾਂ, ਤੇ ਉਹਨਾਂ ਆਣ ਕੇ ਮਤਲਬ ਫਿਰ ਬਾਅਦ 'ਚ ਉਹਨਾਂ ਮੇਰੇ ਬੱਚੇ ਨਾਲ ਸਾਰੇ ਰੇਂਜ ਹੋ ਗਏ ਨੇ। ਮੇਰੇ ਬੱਚੇ ਨਾਲ ਰਾਬਤਾ, ਨਾ ਮੇਰੇ ਨਾਲ ਰਾਬਤਾ, ਕਿਸੇ ਨਾਲ ਰਾਬਤਾ ਨਹੀਂ ਕਰਦੇ। ਅੱਛਾ, ਜਿੱਥੇ ਤੁਸੀਂ ਆਪਣੀ ਮਰਜ਼ੀ ਨਾਲ ਰਿਸ਼ਤਾ ਕਰ ਲਿਆ ਜੀ ਹਾਂ। ਤੇ ਤੁਹਾਡੇ ਸਹੁਰੇ ਤੁਹਾਡੇ ਤੋਂ ਨਾਰਾਜ਼ ਹੋ ਗਏ? ਨਾਰਾਜ਼ ਹੋ ਕੇ ਮੇਰੇ ਬੱਚੇ ਦਾ ਟੈਲੀਫੋਨ ਨਹੀਂ ਚਾਹੁੰਦੇ, ਮੇਰਾ ਟੈਲੀਫੋਨ ਚਾਹੁੰਦੇ। ਫਿਰ ਉਹਨੇ ਘਰ ਗਿਆ, ਮੈਂ ਮਾਫੀ ਮੰਗੀ ਉਹਨਾਂ ਕੋਲ। ਅੱਛਾ। ਬੀਵੀ ਨਾਲ ਲੈ ਕੇ ਆਇਆ, ਮੈਂ ਮਾਫੀ ਚਾਹ ਲਈ। ਹਾਂ। ਫਿਰ ਠੀਕ, ਉਹਨਾਂ ਆਖਿਆ ਠੀਕ ਹੈ, ਲੇਕਿਨ ਫਿਰ ਵੀ ਉਹਨਾਂ ਗੱਲ ਹੀ ਨਹੀਂ ਖਤਮ ਕੀਤੀ। ਫਿਰ ਬੱਚੇ ਮੇਰੇ ਉਹਨਾਂ ਪੜਕਾ ਕੇ ਪਕਾਰ ਕੇ ਫਿਰ ਫੈਮਿਲੀ ਰਿਸ਼ਤਾ ਤੋੜਵਾ ਦਿੱਤਾ? ਤੋੜਾ ਦਿੱਤਾ। ਤੁਹਾਨੂੰ ਲੱਗਦਾ ਕਿ ਤੁਹਾਡੇ ਸਸੁਰਾਲੀਆਂ ਨੇ ਤੇ ਤੁਹਾਡੇ ਬੇਟੇ ਨੂੰ ਭੜਕਾ ਕੇ ਜਿੱਥੇ ਤੁਸੀਂ ਰਿਸ਼ਤਾ ਕਰਾਇਆ ਹੈ ਉਹ ਤੋੜਵਾ ਦਿੱਤਾ? ਜੀ ਹਾਂ। ਉਸ ਤੋਂ ਬਾਅਦ ਫਿਰ ਕਿੱਥੇ ਤੁਹਾਡੀ ਬੀਵੀ ਚਾਹੁੰਦੀ ਕਿੱਥੇ ਸੀ ਰਿਸ਼ਤਾ ਕਰਨਾ? ਉੱਥੇ ਉਹ ਭਰਾ ਦੀ ਸਾਲੀ ਨਾਲ। ਆਪਣੇ ਭਾਈ ਦੀ ਸਾਲੀ ਨਾਲ? ਜੀ ਹਾਂ। ਉਹ ਪਸੰਦ ਆਈ ਜੀ ਹਾਂ, ਤੁਹਾਡੀ ਬੀਵੀ ਨੂੰ? ਬੀਵੀ ਨੂੰ ਤੇ ਪਸੰਦ। ਤੁਸੀਂ ਕਰ ਲੈਂਦੇ, ਉੱਥੇ ਕਰਵਾ ਦਿੰਦੇ ਆਪਣੇ ਪੁੱਤਰ ਦਾ ਵਿਆਹ? ਹਾਂ, ਬਸ ਨਹੀਂ, ਮੇਰੇ ਪਸੰਦ ਨਹੀਂ ਨਾ ਹੈ। ਤੁਹਾਨੂੰ ਪਸੰਦ ਨਹੀਂ ਸੀ? ਜੀ ਹਾਂ। ਤੇ ਉੱਥੇ ਰਿਸ਼ਤਾ ਚੱਲਿਆ, ਗੱਲ ਹੋਈ ਇੱਥੇ ਰਿਸ਼ਤੇ ਦੀ? ਜੀ ਹਾਂ, ਉਸ ਰਿਸ਼ਤੇ ਵਾਸਤੇ ਮੇਰੀ ਸੱਸ ਵੀ ਆਣ ਕੇ ਲੜੀ ਮੇਰੇ ਘਰ ਨਾਲ। ਸਾਲੇ ਵੀ ਮਤਲਬ ਬਦਤਮੀਜ਼ੀਆਂ ਕੀਤੀਆਂ, ਬੱਚੇ ਨੇ ਬਦਤਮੀਜ਼ੀਆਂ ਕੀਤੀਆਂ, ਲੇਕਿਨ ਮੈਂ ਕਿਹਾ ਮੈਂ ਨਹੀਂ ਉੱਥੇ ਕਰਦਾ। ਤੁਸੀਂ ਨਹੀਂ ਮੰਨੇ? ਜੀ ਹਾਂ। ਤੇ ਉੱਥੇ ਰਿਸ਼ਤਾ ਹੋਇਆ ਵੀ ਨਹੀਂ? ਨਹੀਂ ਹੋਇਆ ਵੀ ਨਹੀਂ, ਛੜਾ ਵੇਖਣ ਤੱਕ ਹੀ ਹੈ। ਵੇਖਣ ਤੱਕ ਸੀ? ਜੀ ਹਾਂ, ਇੱਕ ਚੱਕਰ ਉਹ ਆਏ ਨੇ, ਇੱਕ ਚੱਕਰ ਸੀ। ਅੱਛਾ, ਤੇ ਕੀ ਵਜ੍ਹਾ, ਤੁਹਾਨੂੰ ਕਿਉਂ ਨਾ ਪਸੰਦ ਸੀ ਉਹ ਕੁੜੀ? ਬਸ ਉਹਨਾਂ ਕਿਉਂਕਿ ਤੁਹਾਡੀ ਬੀਵੀ ਪਸੰਦ ਕਰਦੀ ਹੈ, ਤੁਹਾਡਾ ਬੇਟਾ ਪਸੰਦ ਕਰਦਾ ਆ, ਤੇ ਜਾਣ ਦਿੰਦੇ ਹੋਣ ਤੇ ਗੁੱਸਾ ਨਾ ਕਰਦੇ, ਨਾ ਇਹ ਜ਼ਿੱਦ ਦਾ ਮਸਲਾ ਨਾ ਬਣਾਦੇ ਸੀ। ਜੀ ਬਸ ਹੋ ਗਿਆ ਨਾ ਬਸ। ਤੇ ਇਹ ਫਿਰ ਉਹ ਆਪਣੀ ਬੀਵੀ ਨੂੰ ਖਤਮ ਕਰਨ ਦਾ ਕਦੋਂ ਪਲਾਨ ਬਣਾਇਆ ਤੁਸੀਂ? ਕੋਈ ਉਸ ਵੇਲੇ ਅਚਾਨਕ ਹੀ ਮਤਲਬ ਜਾਣੇ ਲੜਾਈ ਹੋਈ ਗੱਡੀ ਦੀ। ਕਿੱਥੇ ਜਾ ਰਹੇ ਸੋ? ਅਸੀਂ ਉੱਥੇ ਤੁਲੇ ਜਾ ਰਹੇ ਜਿੱਥੇ ਹੁਣ ਕੀਤੀ ਹੈ। ਅੱਛਾ। ਹਾਂ, ਉੱਥੇ ਜਾ ਰਹੇ ਸੀ ਗੱਡੀ 'ਚ ਬਹਿ ਕੇ? ਜੀ ਹਾਂ। ਤੇ ਗੱਲ ਕੀ ਸ਼ੁਰੂ ਹੋਈ? ਗੱਲ ਉਹਦੀ ਮਾਂ ਦਾ ਫੋਨ ਆਇਆ ਤੇ ਉੱਥੋਂ ਲੜਾਈ ਸ਼ੁਰੂ ਹੋ ਗਈ। ਉੱਥੋਂ ਗਾਲਾਂ ਕੱਢਣ ਲੱਗ ਪਈਆਂ। ਤੁਹਾਡੀ ਸੱਸ ਦਾ ਫੋਨ ਆਇਆ? ਹਾਂ। ਅੱਛਾ। ਮੇਰੇ ਟੈਲੀਫੋਨ ਤੋਂ ਕੀਤਾ ਹੈ। ਉੱਥੇ ਲੜਾਈ ਸ਼ੁਰੂ ਹੋ ਗਈ ਸਾਡੀ। ਬਹਿਸ ਦੀ ਵਜ੍ਹਾ ਕੀ ਗੱਲ ਸੀ? ਇਹ ਹੀ ਰਿਸ਼ਤਾ ਹੀ। ਅੱਛਾ। ਹਾਂ। ਤੁਹਾਡੀ ਬੀਵੀ ਕੀ ਕਹਿੰਦੇ ਸਨ ਤੁਹਾਨੂੰ? ਉਹ ਕਹਿੰਦੀ ਮੈਂ ਸਾਰਾ ਸਮਾਨ ਪੂਰਾ ਲੈ ਕੇ ਆਉਣਾ, ਇਹ ਕਰਨ। ਮੈਂ ਕਿਹਾ ਮਤਲਬ ਕਿ ਰਿਸ਼ਤਾ ਖਤਮ ਹੋ ਗਿਆ, ਰਿਸ਼ਤਾ ਤੋੜ ਦਿੱਤਾ ਹੈ, ਤੇ 2-4 ਹਜ਼ਾਰ ਘੱਟ ਕੇ ਤੇ ਵੱਧ ਕੇ। ਉਹ ਕਹਿੰਦੀ ਮੈਂ ਸਾਰਾ ਲੈ ਕੇ ਆਉਣਾ ਜੀ। ਹਾਂ, ਤੇ ਸਾਰਾ ਸਮਾਨ ਲੈ ਕੇ ਆਉਣਾ। ਮੈਂ ਕਿਹਾ ਉਹ ਵੀ ਅੱਛੇ ਬੰਦੇ, ਅਸੀਂ ਵੀ ਅੱਛੇ ਬੰਦੇ ਆ, ਦੁਨੀਆਦਾਰ ਆ। ਤਾਂ ਅਗਰ 2-4 ਹਜ਼ਾਰ 5 ਹਜ਼ਾਰ ਦਾ ਨੁਕਸਾਨ ਹੋ ਜਾਏ ਕੋਈ ਮਸਲਾ ਨਹੀਂ ਹੈ। ਹੁਣ ਬੇਇੱਜ਼ਤੀ ਉਹਨਾਂ ਦੀ ਹੋ ਗਈ, ਸਾਡੀ ਵੀ ਹੋ ਗਈ ਹੈ। ਠੀਕ ਹੈ, ਤੇ ਕੋਈ ਮਸਲਾ ਨਹੀਂ। ਉਹਨੇ ਆਖਿਆ ਜੀ ਪੂਰਾ ਹੀ ਸਮਾਨ ਲੈ ਕੇ ਆਉਣਾ, ਪੂਰਾ ਹੀ ਕਰਨਾ, ਇਹ ਕਰਨਾ, ਉਹ ਕਰਨਾ। ਉਥੋਂ ਗਾਲ ਵਾਲੀ ਹੋ ਗਈ ਨੇ। ਫਿਰ ਉਸ ਤੋਂ ਪਹਿਲਾਂ ਜਾ ਕੇ ਮਾਵਾਂ ਧੀਆਂ ਜਾ ਕੇ ਉਹਨਾਂ ਨਾਲ ਲੜ ਕੇ ਵੀ ਆਈਆਂ ਨੇ, ਜਿੱਥੇ ਬੱਚੇ ਦੀ ਮੰਗਣੀ ਹੋਈ ਹੈ। ਇਹ ਲੜ ਕੇ ਤਰੋੜ ਕੇ ਆਈਆਂ ਨੇ ਆਪੋ। ਜੀ ਹਾਂ, ਇਹ ਮਸਲਾ ਬਣਿਆ। ਬੱਚੇ ਨੂੰ ਉਹ ਲੜਕੀ ਨਾਲ ਬਦਤਮੀਜ਼ੀ ਕੀਤੀ। ਅੱਛਾ, ਜੀ ਕੀ ਹਾਂ। ਕਿਹਾ ਤੁਹਾਡੇ ਵਿੱਚ? ਬੱਚੇ ਨੂੰ ਕਿਹਾ ਤੇ ਮੇਰਾ ਅੱਬਾ ਬਹੁਤ ਤਾਰੀਫ ਕਰਦਾ ਤੇਰੀ, ਕੀ ਵਜ੍ਹਾ ਹੈ। ਹਾਲਾਂਕਿ ਬੱਚੀ ਨੂੰ ਮੈਂ 2 ਵਾਰੀ ਸਿਰ ਮਿਲਿਆ ਪੂਰੀ ਫੈਮਿਲੀ ਦੇ ਨਾਲ।
ਤੇ ਬੱਚੀ ਮੈਂ ਜਿਸੇ ਗਿਆ ਵੇਖਣ ਤੇ ਬੱਚੀ ਮਾਸ਼ਾਅੱਲਾ ਨਮਾਜ਼ ਪੜ੍ਹ ਗਈ ਸੀ। ਅਸੀਂ ਬੈਠ ਕੇ ਬੈਠੇ ਆ ਤੇ ਬਾਅਦ ਚੋਂ ਆਖਿਆ ਬੱਚੀ ਨੂੰ ਤੁਸੀਂ ਮਿਲ ਲਓ ਭਾਜੀ। ਮੈਂ ਗਿਆ ਜਦ ਤੁਸੀਂ ਬੇਟੀ ਸਮਝ ਕੇ ਉਹਦੀ ਤਾਰੀਫ ਕਰਦੇ ਜੀ ਹਾਂ ਬੇਟੀ ਸਮਝੀ ਤੇ ਤੁਹਾਡਾ ਬੇਟਾ ਜਾਣ ਕੇ ਉਹਨੂੰ ਕਹਿੰਦਾ ਸੀ ਹਾਂ ਤੇ ਉਹ ਬੱਚੇ ਨੇ ਮਤਲਬ ਜਿਸ ਇਹ ਇਲਜ਼ਾਮ ਲਾਇਆ ਤੇ ਵੱਲਾ ਮੇਰੀ ਜ਼ਿਹਨ ਦਿਮਾਗ ਫਟ ਗਿਆ। ਦੂਸਰੀ ਵਾਰ ਗਿਆ ਮੇਰੀ ਤਰ੍ਹਾਂ ਬੱਚੀਆਂ ਨਾਲ ਬੀਵੀ ਨਾਲ ਤੇ ਮੈਂ ਅਸੀਂ 4-5 ਬੰਦੇ ਗਏ ਹਾਂ ਤੇ ਤਕਰੀਬਨ ਮਤਲਬ ਘੰਟਾ ਇੱਕ ਬੈਠਿਆ ਸੀ ਤੇ ਵਾਪਸ ਆ ਗਏ। ਉਸ ਤੋਂ ਬਾਅਦ ਮੈਂ ਉਹਨਾਂ ਦੇ ਘਰ ਨਹੀਂ ਗਿਆ ਤੇ ਬੱਚੇ ਮੇਰੇ ਇਹ ਇਲਜ਼ਾਮ ਉਹ ਲੜਕੀ ਦਾ ਬਾਪ ਕਹਿੰਦਾ ਅਗਰ ਇੱਥੇ ਹੀ ਇਲਜ਼ਾਮ ਦੇ ਤੇ ਲਾਉਂਦਾ ਪਿਆ ਤੇ ਕੱਲ੍ਹ ਉਹ ਬੱਚੀ ਨੂੰ ਜਾ ਕੇ ਤੇਰੇ ਘਰ ਤੋਂ ਚਾਹ ਵੀ ਦੇਣਾ, ਪਾਣੀ ਦੇਣਾ, ਕੱਪੜੇ ਵੀ ਦੇਣੇ, ਜੁੱਤੀ ਵੀ ਦੇਣੀ, ਆਰਸ਼ਾ ਦੇਣੀ ਹੈ ਤੇ ਇਹ ਉੱਥੇ ਦੇ ਬੰਦਾ ਕੋਈ ਨਹੀਂ ਆ ਸਕਦਾ ਕਿ ਇਹ ਮਸਲਾ ਹੈ। ਉਹਨਾਂ ਕਹਿਣਾ ਠੀਕ ਹੈ ਬੰਦੇ ਸਹੀ ਗੱਲ ਕਰਦੇ ਨੇ ਪਏ ਤੇ ਇਸ ਵਜ੍ਹਾ ਦੀ ਆਣ ਕੇ ਮਤਲਬ ਕਿ ਸਾਰਾ ਇਲਜ਼ਾਮ ਗੜਬੜ ਹੋ ਗਿਆ। ਤੇ ਫਿਰ ਜਿਸ ਦਿਨ ਤੁਸੀਂ ਖਤਮ ਕੀਤਾ ਉਹਨਾਂ ਨੂੰ ਉਸ ਟਾਈਮ ਕੀ ਹੋਇਆ ਸੀ ਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਖਤਮ ਕੀਤਾ ਕਿਹਨਾਂ ਨੂੰ? ਆਪਣੀ ਤੁਹਾਡੀ ਬੀਵੀ ਨੂੰ? ਉਹ ਜਿਹੜੇ ਗੱਡੀ ਜਾਂਦੇ ਇਹੀ ਲੜਾਈ ਹੋਈ ਹੈ। ਠੀਕ ਹੈ। ਹਾਂ ਤੇ ਫਿਰ ਕੀ ਕੀਤਾ ਜੀ, ਕਿਸ ਤਰ੍ਹਾਂ ਮਾਰਿਆ? ਉਹਨੇ ਪਹਿਲਾਂ ਉਹ ਰੱਸਾ ਮਾਰਿਆ, ਮੇਰੇ ਰੱਸਾ ਪਿਆ ਗੱਡੀ 'ਚ ਅੱਛਾ। ਉਹ ਚੁੱਕ ਕੇ ਮਾਰਿਆ, ਉਹ ਮੈਂ ਖੋਇਆ ਤੇ ਮੈਂ ਵੀ ਮਾਰਿਆ, ਉਹਨੇ ਵੀ ਮਾਰਿਆ। ਉਹਨੇ ਛੁਰੀ ਫੜ ਕੇ ਇਹ ਮੇਰੇ ਮਾਰੀ ਹੱਥ ਤੇ ਸਾਹਮਣੇ, ਉਹ ਛੁਰੀ ਖੋਹ ਕੇ ਮੈਂ ਦੂਸਰਾ ਉਹਦੇ ਮਾਰ ਕਿੰਨੇ ਵਾਰ ਕੀਤੇ ਗਏ? ਤਕਰੀਬਨ 4-5 ਵਾਰ ਕੀਤੇ। ਯਾਨੀ ਕਿ ਇੱਕ ਇਹ ਵਜ੍ਹਾ ਰਿਸ਼ਤਾ ਸੀ ਸਿਰਫ? ਜੀ ਵਜ੍ਹਾ ਤੇ 30 ਸਾਲਾਂ ਦਾ ਪਿਆਰ ਮੁਹੱਬਤ ਤੁਸੀਂ ਦੋਵੇਂ ਭੁੱਲ ਗਏ? ਜੀ ਬੋਲ ਕੇ ਤੁਸੀਂ ਤੁਹਾਨੂੰ ਐਟਲੀਸਟ ਇਹਨਾਂ ਤੇ ਖਿਆਲ ਰੱਖਣਾ ਚਾਹੀਦਾ ਸੀ ਕਿ ਤੁਸੀਂ ਖਤਮ ਨਾ ਕਰਦੇ ਉਹਨਾਂ ਨੂੰ। ਜੀ ਬਸ ਜੀ ਵੀ ਕਹਿ ਲਓ, ਨਸੀਬ ਮਾੜੇ ਕਹਿ ਲਓ। ਅੱਜ ਮਤਲਬ ਵੇਖ ਲਓ ਹੁਣ ਪਛਤਾਵਾ ਹੈ ਤੁਹਾਨੂੰ ਇਸ ਚੀਜ਼ ਦਾ? ਬਹੁਤ ਜ਼ਿਆਦਾ ਪਛਤਾਵਾ। ਤੁਸੀਂ ਨਾ ਆਪਣੀ ਬੀਵੀ ਨੂੰ ਖਤਮ ਕਰਦੇ ਜੀ ਤੇ ਇਹ ਜਿਹਾ ਮਾਮਲਾਤ ਨਾ ਹੁੰਦੇ। ਨਾਨ ਦੇ ਜੀ ਦੇਖੋ ਨਾ, ਇਹ ਕੀਤਾ ਤੇ ਤੁਸੀਂ ਜ਼ੁਲਮ ਹੀ ਹੈ ਨਾ, ਕੋਈ ਚੰਗਾ ਕੰਮ ਨਹੀਂ ਕੀਤਾ। ਕਤਲ ਜ਼ੁਲਮ ਹੀ ਸਾਹਿਬ ਜੀ। ਜਿਸ ਬੀਵੀ ਨੇ ਸਾਰੀ ਜ਼ਿੰਦਗੀ ਤੁਹਾਡੀ ਖਿਦਮਤ ਕੀਤੀ, ਹਾਂ ਤੁਸੀਂ 1200 ਬੱਚੇ ਤੁਹਾਡੇ ਪਾਲੇ ਤੇ ਤੁਸੀਂ ਉਹਨੂੰ ਹੀ ਆਪਣੇ ਹੱਥੋਂ ਹੀ ਖਤਮ ਕਰ ਦਿੱਤਾ। ਸਾਹਿਬ ਜੀ ਮੈਂ ਬਾਹਰ ਡਿਊਟੀ ਤੋਂ ਘਰ ਕੀਤੀ ਹੈ ਬੱਚਿਆਂ ਦੀ ਤੇ ਮੈਂ ਉਹਦਾ ਹੱਥ ਭੰਨੇ ਨੇ। ਮੈਂ ਆਖਿਆ ਭਾਈ ਵੇਖ ਮੇਰੇ ਹੱਥਾਂ ਵੱਲੋਂ ਬਸ ਤੂੰ ਮੈਂ ਬਾਹਰ ਡਿਊਟੀ ਕਰਕੇ ਆਇਆ 30 ਸਾਲ ਤੂੰ ਇੱਥੇ ਕੀਤੀ। ਹੁਣ ਅਲਹਮਦੁਲਿਲਾ ਦੁਨੀਆ ਜਾਣਦੀ ਸਹੂਲਤ ਸਾਡੇ ਘਰ ਹੈ ਇਹ ਠੀਕ ਹੈ ਤੇ ਹੁਣ ਅੱਛੇ ਤਰੀਕੇ ਨਾਲ ਜ਼ਿੰਦਗੀ ਕੱਢੀਏ। ਲੇਕਿਨ ਉਹ ਜੇ ਉਹਦੀ ਮਾਂ ਨੇ ਕਹਿਣਾ ਜਾਂ ਭਰਾਵਾਂ ਕਹਿਣਾ ਉਹ ਹੀ ਕਰਨਾ ਉਹਨੇ ਤੇ ਸਾਡੇ ਕੋਲ ਭੰਡੀ ਮੁੱਕਦੀ ਆਈ ਤੁਹਾਡੀ ਤੁਸੀਂ ਗੱਲ ਮੰਨਦੇ नहीं मानते। बहरहाल जी, यहाँ पर मैं एक ज़रूर बात करूँगा कि ज़िद, अना और गुस्सा वजह बनाकर अपने मामलात ख़राब कर देना। अब इन्होंने भी एक ज़िद बना ली थी कि जी जहाँ पर मेरी बीवी चाह रही है शादी करना, मैं नहीं करना चाह रहा, और जहाँ पर ये चाहते थे वहाँ पर वो लोग नहीं चाह रहे थे। ये मामलात इस तक बढ़े कि एक शख्स ने 30-40 साल जो ज़िंदगी अच्छी गुजरी अपनी बीवी के साथ, वो इख्तिताम उसका इतना बुरा हुआ कि अपने ही हाथों से अपनी बीवी को इन्होंने ख़त्म कर दिया। और अब इनकी पूरी फैमिली बिखर के रह गई है। ਹੁਣ ਬੱਚੇ ਤੁਹਾਡੇ 5 ਨੇ, ਇੱਕ ਵੱਡਾ ਬੇਟਾ ਵੇ ਤੇ ਬਾਕੀ ਕਿੰਨੇ ਬੇਟੇ ਬੇਟੀਆਂ? 2 ਬੇਟੇ 3 ਬੇਟੀਆਂ ਨੇ 5। ਤੇ ਵੇਖੋ ਤੁਸੀਂ ਪਰਵਰਿਸ਼ ਤੇ ਉਹਨਾਂ ਦੀ ਖੁਦ ਮਿਹਨਤ ਕਰਕੇ ਬਹੁਤ ਅੱਛੇ ਤਰੀਕੇ ਨਾਲ ਕੀਤੀ ਹੈ, ਪੜ੍ਹਾਇਆ ਬਹੁਤ ਅੱਛਾ, ਮਹਿੰਗੇ ਤੋਂ ਮਹਿੰਗੇ ਸਕੂਲ ਪੜ੍ਹਾਇਆ, ਜੁੱਤੀ ਕੱਪੜਾ ਮਹਿੰਗਾ ਦਿੱਤਾ। ਇਸ ਤਰ੍ਹਾਂ ਮੇਰੀ ਪੂਰੀ ਫੈਮਿਲੀ 'ਚ ਜਿਸ ਤਰ੍ਹਾਂ ਮੈਂ ਬੱਚੇ ਪਾਲੇ ਨੇ ਨਾ ਕਿਸੇ ਨਹੀਂ ਪਾਲੇ। ਹੁਣ ਐਸੀ ਤਾਂ ਵੇਖੋ ਦੁਨੀਆ ਜਾਣ ਦੀ ਰਸ਼ਾ ਇਹ ਦਿਲ 'ਚ ਖਿਆਲ ਨਹੀਂ ਆਉਂਦਾ ਜ਼ਿੱਦ, ਅਨਾ, ਗੁੱਸੇ ਦਾ ਮਸਲਾ ਨਾ ਬਣਾ ਦੇਦਾ ਜਾਂ ਗੁੱਸੇ ਵਿੱਚ ਹੀ ਹੋ ਗਿਆ, ਬਾਕੀ ਉਹ ਕੋਈ ਗੱਲ ਨਹੀਂ ਹੈ। ਲੇਕਿਨ ਉਹ ਹੈ ਤਾਂ ਬੜਾ ਜੀ ਹਾਂ, ਹੋ ਗਿਆ। ਕਿਸੇ ਦੀ ਬੱਚਿਆਂ ਦੀ ਮਾਂ ਮਾਰਤੀ, ਜੀ ਹਾਂ ਤੁਸੀਂ अपनी बीवी को ख़त्म कर दिया। जी हाँ बहरहाल जी, अल्लाह ताला हर किसी को बुरे वक्त से बचाए और यही दुआ है कि कभी गुस्से में, ज़िद में, अना का मसला बनाकर अपनी ज़िंदगियां ख़राब ना करें। ये अगर बात मान जाते, जहाँ बीवी चाह रही थी, जहाँ बेटा चाह रहा था, वहाँ शादी कर लेते तो शायद आज ये यहाँ पर मौजूद ना होते, या वो लोग मान जाते तो ये मामला ना होता। एक दूसरे को अंडरस्टैंड करना, कंप्रोमाइज़ करना सीखिए, नहीं तो हालात ऐसे ही होंगे। मेरा मकसद वीडियोस बनाने का ये होता है कि आप लोगों को अवेयर कर सकूं, समझा सकूं कि गुस्से, ज़िद और अना में आकर कोई ऐसा काम ना करें जिसका अंजाम इतना बड़ा हो। अल्लाह ताला हम सब पर रहम करम और फजल करे। मुझे इजाज़त दीजिए। अल्लाह हाफ़िज़।